ਲਓ ਜੀ, ਆਪਾਂ ਹੋ ਗਏ ਹਾਂ ਲਾਈਵ ਗੁਰਦੁਆਰਾ ਸੱਚਾ ਸੌਦਾ। ਸਮੀ ਤੋਂ ਮੋਬਾਈਲ ਫੜ। ਸਾਡੇ ਬਾਈ ਸਾਹਿਬ ਸ਼ਿੰਗਾਰਾ ਸਿੰਘ ਮਾਨ ਜੀ, ਅਸੀਂ ਲਾਈਵ ਜਾਣਦੇ ਹਾਂ ਲਾਈਵ ਤੋਂ ਉੱਥੇ ਠੀਕ। ਤੇ ਆਏ ਨੇ ਕੈਨੇਡਾ ਤੋਂ, ਕੈਨੇਡਾ ਸ਼ਰੀਫ ਤੋਂ। ਕੈਨੇਡਾ ਸ਼ਰੀਫ ਤੋਂ ਇਹਦੇ ਸੁਖਿੰਦਰ ਬਰਾੜ ਭਾਜੀ ਵੈਲਕਮ ਤੁਹਾਨੂੰ। ਤੇ ਲਾਈਵ ਵੀ ਅੱਜ ਦਾ। ਤੇ ਮੈਂ ਜਦੋਂ ਆਵਾਂ ਨਾ ਇੱਥੇ ਸੱਚਾ ਸੌਦਾ, ਹਾਂਜੀ ਤੇ ਮੈਂ ਜ਼ਰੂਰ ਆ ਕੇ ਇੰਜੋਏ ਕਰਦਾ ਨਾ। ਇੱਥੇ ਬੂਟੇ ਬੜੇ ਆ, ਹਾਂਜੀ ਪੰਛੀ ਪਸ਼ੂ ਬੜੇ, ਜਾਨਵਰ, ਬੜਾ ਸਵਾਦ ਹੁੰਦਾ ਇੱਥੇ ਬਹਿਣ ਦਾ ਨਾ। ਤੇ ਬਾਬਾ ਜੀ ਨੇ ਇੱਥੋਂ ਇਸੇ ਜਗ੍ਹਾ ਤੋਂ ਜਿਹੜਾ 20 ਰੁਪਈਏ ਦਾ ਜਿਹੜਾ ਲੰਗਰ ਆ ਉਹ ਚਲਾਇਆ ਸੀ, ਉਹ ਅੱਜ ਤੱਕ ਜਿਹੜਾ ਚੱਲ ਰਿਹਾ। ਸੋ ਇਹੋ ਜਗ੍ਹਾ ਵਾ ਜਿੱਥੇ ਬਾਬਾ ਜੀ ਆਪਣਾ ਆਏ ਤੇ ਵਪਾਰ ਕਰਨ ਸਨ। ਹਾਂਜੀ, ਪਰ ਉਹ ਲੰਗਰ ਦਾ ਵਪਾਰ ਕਰ ਗਏ। ਸੋ ਅਸੀਂ ਉਸ ਜਗ੍ਹਾ ਤੇ ਆ। ਤੇ ਪੰਜਾਬੀ ਕਹਿ ਵੀ ਦਿੰਦੇ ਆ ਕਿ ਬਾਬਾ 20 ਰੁਪਈਆਂ ਦੀ ਐਫਡੀ ਕਰਾ ਗਿਆ ਸੀ, ਜਿਹਦਾ ਅਸੀਂ ਅੱਜ ਤੱਕ ਵਿਆਜ ਹੀ ਖਾਈ ਜੀ। ਚਲੋ ਤੁਹਾਨੂੰ ਜੀ ਦਰਸ਼ਨ ਕਰਾਉਂਦੇ ਤੇ ਤੁਸੀਂ ਜੁੜੇ ਰਹਿਣਾ ਇਸ ਲਾਈਵ ਦੇ ਨਾਲ। ਤੇ ਹੋਪਫੁਲੀ ਤੁਹਾਨੂੰ ਵਧੀਆ ਲੱਗੇਗਾ। ਵਧੀਆ ਲੱਗਾ ਤੇ ਸ਼ੇਅਰ ਇੱਕ ਵੀ ਜ਼ਰੂਰ ਕਰ ਦਿਓ ਸਾਰੇ ਦੋਸਤ। ਇਸ ਤਰ੍ਹਾਂ ਇੱਕ ਮੰਗਦੇ ਲੈ ਕੇ ਮਨ ਸਾਹਿਬ ਆਜੋ ਅੱਗੇ। ਹੁੰਦਾ ਤਾਂ ਹੈ ਨਾ, ਜਦੋਂ ਤੁਸੀਂ ਜਾਂਦੇ ਜੇ ਕਿਸੇ ਮਜ਼ਹਬੀ ਆਪਣੇ ਜਿੱਥੇ ਤੁਹਾਡੀ ਸ਼ਰਧਾ ਜੁੜੀ ਆ, ਉਹ ਕਿਸ ਤਰ੍ਹਾਂ ਦੀ ਫੀਲਿੰਗ ਹੁੰਦੀ ਆ, ਕਿਵੇਂ ਲੱਗਦਾ? ਅਸੀਂ ਛੋਟੇ ਹੁੰਦੇ ਵੀਰੇ ਜਦੋਂ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀਗੇ, ਤੇ ਅੱਜ ਉਹ ਚੀਜ਼ ਨੂੰ ਦੇਖ ਰਹੇ ਆ ਤੇ ਸਾਨੂੰ ਹੁਣ ਕਈ ਚੀਜ਼ਾਂ ਮਹਿਸੂਸ ਹੀ ਕਰੀਆਂ ਜਾ ਸਕਦੀਆਂ। ਆਪਾਂ ਦੱਸ ਕੇ ਕਹਦੀ ਕਿ ਬਹੁਤ ਵਧੀਆ ਲੱਗਿਆ, ਬਹੁਤ ਵਧੀਆ। ਨਾਲ ਇਹ ਚੀਜ਼ ਪੂਰੀ ਨਹੀਂ ਹੁੰਦੀ, ਤੇ ਜਿੰਨੀ ਕਿ ਮਹਿਸੂਸ ਕਰਕੇ ਤੁਸੀਂ ਇਹਦਾ ਆਨੰਦ ਹੀ ਮਾਣ ਸਕਦੇ ਹੋ। ਬਾਕੀ ਜਿਹੜੀ ਗੱਲਬਾਤ ਆ ਵੀ ਇੱਥੇ ਵੀ ਪਤਾ ਨਹੀਂ ਖਾਨੀ ਕੀ ਹੋ ਜਾਊਗਾ ਆਉਣ ਵਾਲੀਓ। ਅਸੀਂ ਪਿੰਡਾਂ 'ਚ ਵੀ ਰਹਿ ਰਹੇ ਹਾਂ ਇੱਥੇ, ਤੇ ਸਿਟੀਆਂ 'ਚ ਵੀ ਰਹਿ ਰਹੇ ਹਾਂ, ਤੇ ਸਾਡਾ ਟੂਰ ਲੋਕਾਂ ਦੇ ਪਿਆਰ ਕਰਕੇ ਇਸ ਕਦਰ ਲੇਟ ਹੋ ਰਿਹਾ ਕਿ ਸਾਨੂੰ ਤੁਰ ਨਹੀਂ ਦਿੱਤਾ ਜਾ ਰਿਹਾ। ਫੋਟੋਆਂ ਕਰਾ ਲਓ, ਸਾਡੇ ਨਾਲ ਫੋਟੋਆਂ ਕਰਾ ਲਓ, ਤੇ ਸਿਰਫ ਇੱਕ ਪਿਆਰ ਹੀ ਮਿਲ ਰਿਹਾ ਜਦੋਂ ਆਏ ਆ ਜੀ ਇੱਥੇ। ਤੁਸੀਂ ਵੀ ਜ਼ਰੂਰ ਆਪਣੀ ਵੀ ਫੀਲਿੰਗਸ ਜਿਹੜੀਆਂ ਸ਼ੇਅਰ ਕਰ ਦਿਓ ਸਾਡੇ ਵੇਖਣ ਵਾਲਿਆਂ ਦੇ ਨਾਲ, ਕਿਉਂਕਿ ਇਹਨਾਂ ਵੀਡੀਓਜ਼ ਦੀ ਰਾਹੀਂ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਨ ਦਾ ਮਕਸਦ ਵੀ ਇਹ ਹੁੰਦਾ ਵੀ ਤੁਹਾਡੇ ਵਰਗੇ ਹੋਰ ਜਿਵੇਂ ਤੁਸੀਂ ਵੇਖ ਕੇ ਆਏ ਹੋ, ਹੋਰ ਵੀ ਜਿਹੜੇ ਆਉਣਾ ਚਾਹੁੰਦੇ ਹੋਣ, ਇਹਦੇ ਨਾਲ ਥੋੜ੍ਹਾ ਜਿਹਾ ਉਹ ਆਪਾਂ ਕਹਿ ਲਈਏ ਮੋਟੀਵੇਸ਼ਨ ਮਿਲਦੀ ਹੈ। ਹਾਂਜੀ, ਉਹਨਾਂ ਦੇ ਆਉਣ 'ਚ ਫਾਇਦਾ ਹੁੰਦਾ ਵਾ। ਲੋਕਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ। ਫੀਲਿੰਗਸ ਤਾਂ ਇੱਦਾਂ ਵੀ ਮਤਲਬ ਜਿਹੜੀ ਇੰਨੀ ਮੁਕੱਦਸ ਜਗ੍ਹਾ ਹੈ ਜਿਹਨੂੰ ਅਸੀਂ ਤਰਸਦੇ ਸੀ ਵੇਖਣ ਨੂੰ, ਤੇ ਉਹ ਮਾਲਕ ਨੇ ਬੜਾ ਵਧੀਆ ਟਾਈਮ ਨਾਸਰ ਭਾਜੀ ਉਹਨਾਂ ਦੇ ਮਤਲਬ ਮਾਧਿਅਮ ਨਾਲ ਜਾਂ ਇਹਨਾਂ ਦੀ ਇੰਨੀ ਸਪੋਰਟ ਦੇ ਨਾਲ ਅਸੀਂ ਅੱਜ ਮਤਲਬ ਦਰਸ਼ਨ ਕਰ ਸਕੇ ਹਾਂ, ਜਿਹੜਾ ਕਿ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ ਲਫ਼ਜ਼ਾਂ ਦੇ ਨਾਲ। ਜੇ ਤੁਸੀਂ ਕਹੋ ਵੀ ਅਸੀਂ ਬਿਆਨ ਕਰ ਦਿਆਂਗੇ, ਉਹ ਬਿਆਨ ਨਹੀਂ ਹੋਣਾ। ਤੇ ਜੇ ਤੁਸੀਂ ਕਹੋ ਪਿਆਰ ਦੀ ਗੱਲ, ਪਿਆਰ ਤੇ ਮਤਲਬ ਇੰਨਾ ਕੁ ਜ਼ਿਆਦਾ ਪਿਆਰ ਕਰਦੇ ਲੋਕ, ਇੰਨਾ ਕੁ ਜ਼ਿਆਦਾ ਪਿਆਰ ਕਰਦੇ ਕਿ ਮਤਲਬ ਤੁਹਾਡੀਆਂ ਅੱਖਾਂ ਭਰ ਆਉਂਦੀਆਂ। ਜਿੱਥੇ ਵੀ ਅਸੀਂ ਬੈਠਦੇ ਹਾਂ ਉਹ ਕਹਿੰਦੇ ਵੀ ਨਹੀਂ ਤੁਸੀਂ ਇੱਥੋਂ ਤੁਰਨਾ ਨਹੀਂ। ਪਰ ਜਦੋਂ ਅਸੀਂ ਸੋਚਦੇ ਵੀ ਅਸੀਂ ਤੜਕੇ 5 ਵਜੇ ਤੁਰਾਂਗੇ ਜਾਂ 8 ਵਜੇ ਤੁਰਾਂਗੇ, ਤਾਂ ਓਬਵੀਅਸਲੀ ਸਾਨੂੰ 3 ਜਾਂ 4 ਘੰਟੇ ਉਸ ਚੀਜ਼ ਦੇ ਵਿੱਚ ਫਿਰ ਵੇਟ ਕਰਨੀ ਪੈਂਦੀ। ਪਿੰਡਾਂ ਦੇ ਵਿੱਚ ਵੀ ਅਸੀਂ ਰਹਿ ਕੇ ਆਏ, ਕੱਲ੍ਹ ਵੀ ਉੱਥੇ ਭਾਜੀ ਉਹਨਾਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ। ਇੱਥੇ ਵੀ ਗੁਰਦੁਆਰਾ ਸਾਹਿਬ, ਬਾਕੀ ਭਾਜੀ ਉਹਨਾਂ ਦਾ ਮਤਲਬ ਨਾਸਰ ਵੀਰ ਜੀ ਉਹਨਾਂ ਦਾ ਤਾਂ ਅਸੀਂ ਦੇਣ ਹੀ ਨਹੀਂ ਦੇ ਸਕਦੇ ਵੀ ਕਿਹਦੇ ਕਰਕੇ ਜੋ ਅਸੀਂ ਇੱਥੇ ਮਤਲਬ ਮੁਕੱਦਸ ਜਗ੍ਹਾ ਤੇ ਪਹੁੰਚੇ। ਇਹ ਪਤਾ ਕੀ ਹੁੰਦਾ ਵਾ ਵੀ ਲਾਈਵ ਕਰਨ ਦੇ ਨਾਲ, ਜਿਵੇਂ ਆਪਾਂ ਲਾਈਵ ਜਾਣਦੇ ਹਾਂ, ਹੁਣ ਕੁਝ ਲੋਕ ਵੇਖਣਗੇ ਇਸ ਵੀਡੀਓ ਨੂੰ ਵੇਖ ਕੇ, ਜਦੋਂ ਉਹਨਾਂ ਤੱਕ ਪਹੁੰਚੇ ਕਿ ਲੋਕ ਹੋਰ ਵੀ ਆਉਣ ਦੇ ਨਾ ਇੰਸਪਾਇਰ ਹੁੰਦੇ ਆ ਯਾਰ ਇਹ ਗਏ ਇੱਕ ਤਾਂ ਆਪਾਂ ਕਹਿਣਾ ਹੁੰਦਾ ਵਾ, ਤੇ ਇੱਕ ਜਿਹੜੇ ਬੰਦੇ ਆਪ ਆ ਕੇ ਆਪ ਦੱਸ ਰਹੇ ਕਿਹੜਾ ਜ਼ਰੂਰ ਪਹੁੰਚੇ। ਕਿਉਂਕਿ ਇਹ ਅਸੀਂ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਾਨੂੰ ਇੱਕ ਪਹਿਲੀ ਪਾਤਸ਼ਾਹੀ ਸਾਡੀ ਪਹਿਲੀ ਪਾਤਸ਼ਾਹੀ ਹੈ, ਸਿੱਖੀ ਦਾ ਧੁਰਾ ਨੇ ਇਹ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਇਹਨਾਂ ਦੇ ਬਾਰੇ, ਇਹਨਾਂ ਦੀ ਜੀਵਨੀ ਬਾਰੇ ਕਿਤਾਬਾਂ 'ਚ, ਹਿਸਟਰੀ ਦੀਆਂ 'ਚ, ਉੱਥੇ ਲਿਖਿਆ ਹੁੰਦਾ ਸੀਗਾ ਵੀ ਇਸ ਧਰਤੀ ਨੂੰ ਪਹਿਲਾਂ ਚੂੜਖਾਨਾ ਵੀ ਕਿਹਾ ਜਾਂਦਾ ਸੀਗਾ। ਨਾ ਚੂੜਖਾਨਾ ਸੀ, ਹੁਣ ਦਾ ਜਿਹੜਾ ਬਦਲਿਆ, ਹੁਣ ਬਦਲਤਾ ਇਹਦਾ ਫਰੂਕਾਬਾਦ ਕਰਤਾ ਜੀ। ਤੇ ਸਿਰਫ ਉਦੋਂ ਇੱਕ ਦਿਮਾਗ ਦੇ ਵਿੱਚ ਸੋਚ ਕੇ, ਦਿਮਾਗ ਦੇ ਸੋਚਦੇ ਹੁੰਦੇ ਸੀਗੇ ਵੀ ਪਤਾ ਨਹੀਂ ਉਹ ਧਰਤੀ ਕਿੱਥੇ ਆ। ਕਦੇ ਸੋਚਿਆ ਹੀ ਨਹੀਂ ਜਿਹਨ ਦੇ ਵਿੱਚ ਕਿ ਅਸੀਂ ਇਹ ਧਰਤੀ ਤੇ ਆਪ ਵੀ ਕਿਸੇ ਦਿਨ ਜਾ ਕੇ ਦਰਸ਼ਨ ਕਰਕੇ ਆਵਾਂਗੇ। ਤੇ ਜਿਹੜੀਆਂ ਹੋਣ ਵਾਲਾ ਆਹ ਟਾਈਮ, ਇਹ ਤਾਂ ਬਸ ਇੱਕ ਦਿਲ ਨੂੰ ਸਕੂਨ ਤੇ ਮਹਿਸੂਸ ਕਰਨ ਵਾਲਾ। ਮੈਂ ਇੱਥੋਂ ਦੇ ਜਿਹੜੇ ਕੇਅਰ ਟੇਕਰ ਆ ਉਹਨਾਂ ਨੂੰ ਵੀ ਬਹੁਤ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬੜਾ ਅੱਛਾ ਸਾਰਾ ਐਟਮੋਸਫੇਅਰ ਬਣਾਇਆ, ਕ੍ਰੀਏਟ ਕੀਤਾ।
ਖਾਸ ਤੌਰ ਤੇ ਬੂਟਿਆਂ ਦਾ ਫੁੱਲ ਬੂਟੇ ਬੜਾ ਬਹੁਤ ਸੋਹਣਾ ਬਣਾਇਆ। ਲਾਨ ਬੜੇ ਸੋਹਣੇ ਆ। ਬਾਕੀ ਮਤਲਬ ਐਂਟਰੈਂਸ ਮੇਨ ਬੜਾ ਮਤਲਬ ਸਾਰਾ ਇਨਵਾਇਰਨਮੈਂਟ ਜਾਂ ਟੋਟਲੀ ਜਿੰਨਾ ਦੇਖੀਏ ਬੜਾ ਸਫਾਈ ਪੱਖੋਂ ਇੱਕ ਨੰਬਰ, ਮੇਨਟੇਨੈਂਸ ਪੱਖੋਂ ਬੜੀ ਵਧੀਆ। ਹਾਂਜੀ ਮੇਨਟੇਨੈਂਸ ਬਾਕੀ ਇੱਕ ਲਾਜਵਾਬ ਜਿਹੜੀ ਇਹ ਤਾਂ ਲਿਖਿਆ ਵੀ ਕੁਛ ਇਹ ਵੀ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਂਦਾ। ਉਹ ਲਿਖਿਆ ਇਹਦੇ 'ਚ ਆ ਉਰਦੂ ਗੁਰਦੁਆਰਾ ਸੱਚਾ ਸੌਦਾ ਚੂੜਕਾਣਾ, ਪੁਰਾਣਾ ਨਾਂ ਚੂੜਕਾਣਾ ਸੀ ਨਾ, ਚੂੜਕਾਣਾ ਫਰੂਕਾਬਾਦ। ਪਿਤਾ ਮਹਿਤਾ कल्याणदास जी ने गुरु नानक देव जी को 20 रुपये देकर कोई कारोबार करने के लिए कहा था। फिर उन्होंने अपने साथी भाई मर्दाना के साथ लिया और कारोबार की गरज से चूड़काना फरुखाबाद पहुँच गए। ਉਹੀ ਅਬ ਇੱਥੇ ਲੰਗਰ ਦੀ ਜਿਹੜੀ ਆ ਸੇਵਾ ਸ਼ੁਰੂ ਕਰ ਇਹਦੇ ਵਿੱਚ ਆ ਪੁਰਾਣੇ ਦਰਖਤ ਵੀ ਖੜੇ ਆ। ਹੋ ਸਕਦਾ ਕਿ ਉਹਨਾਂ ਟਾਈਮਾਂ ਦੇ ਜਿਹੜਾ ਦਰਖਤ ਹੈ ਜਿਹਦੇ ਥੱਲੇ ਬਾਬਾ ਜੀ ਬੈਠੀ ਜੋ ਵੀ ਹੈ ਅੰਦਰ ਹੈ, ਬਿਲਡਿੰਗ ਦੇ ਅੰਦਰ ਹੈ। ਵੈਲਕਮ ਵਾਲਾ ਬਹੁਤ ਬੜਾ ਵਧੀਆ ਸੋਹਣਾ, ਬੜਾ ਸੋਹਣਾ ਤੇ ਨਾਲ ਬਹੁਤ ਜ਼ਿਆਦਾ ਸਾਂਭ ਕੇ ਰੱਖਿਆ, ਮਤਲਬ ਬੜਾ ਕਲੀਨ। चलो जी तुम जरूर जाओ अंदर तक। मैं ही वजू कर ला, नमाज का टाइम है, रोजे चलने नमाज पढ़ ला। तुम हो क्या अंदर मसा टेक के आओ, नाल थोड़ी थोड़ी गलबात करते रहना। ਇਹੀ ਉਹ ਬੇਰੀ ਹੈ ਜਿਹੜੀ ਮਤਲਬ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਆਏ ਸੀ ਇੱਥੇ ਵਪਾਰ ਕਰਨ ਤੇ ਭੁੱਖੇ ਸਾਧੂਆਂ ਨੂੰ ਜਿਹੜਾ ਉਹਨਾਂ ਨੇ ਲੰਗਰ ਛਕਾਇਆ ਸੀਗਾ। ਇਹ ਉਹ ਮੁਕੱਦਸ ਦਰਖਤ ਆ ਜਿਨ੍ਹਾਂ ਨੂੰ ਮਤਲਬ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੈ। ਤੇ ਅੱਜ ਅਸੀਂ ਬੜੇ ਕਿਸਮਤ ਵਾਲੇ ਹਾਂ ਕਿ ਅਸੀਂ ਮਤਲਬ ਇਸ ਜਗ੍ਹਾ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ, ਦੇਖ ਸਕਦੇ ਹਾਂ ਕਿ ਸਾਡੀ ਪਹਿਲੀ ਪਾਤਸ਼ਾਹੀ ਸਿੱਖੀ ਦਾ ਜਿਹੜੇ ਧੁਰਾ ਵੀ ਉਹਨਾਂ ਨੇ ਇਹ ਜਿਹੜੀ ਜਗ੍ਹਾ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੈ।
ਇੱਕ ਟਿੱਬਾ ਸੀ। ਇਸੇ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਪਿਤਾ ਮਹਿਤਾ ਕਾਲੂ ਜੀ ਨੇ 20 ਰੁਪਏ ਦਿੱਤੇ ਕਿ ਹਾਂ ਉੱਧਰ ਜਾ ਕੇ ਆਪਣਾ ਕੋਈ ਕੰਮ ਕਰੋ, ਕੋਈ ਬਿਜ਼ਨਸ ਸ਼ੁਰੂ ਕਰੋ, ਉਹਦੇ 'ਚ ਆਪ ਜੀ ਦਾ ਮਨ ਵੀ ਲੱਗਾ ਰਹੇਗਾ ਔਰ 4 ਪੈਸੇ ਤੁਸੀਂ ਕਮਾ ਕੇ ਵੀ ਲੈ ਕੇ ਆਓਗੇ। ਸ਼ਹਿਰ ਦਾ ਨਾਮ ਸੀ ਪੁਰਾਣਾ ਮੰਡੀ ਚੂੜਕਾਣਾ। ਉਹ ਮੰਡੀ ਚੂੜਕਾਣੇ ਦੇ ਵਿੱਚ ਇਤਿਹਾਸ ਦੱਸਦੇ ਨੇ ਕਿ ਇੱਥੇ ਬਹੁਤ ਇੱਕ ਮਸ਼ਹੂਰ ਮੰਡੀ ਲੱਗਦੀ ਹੁੰਦੀ ਸੀ। ਇੱਥੇ ਦਾ ਗੁੜ, ਸ਼ੱਕਰ, ਚੀਨੀ ਬਹੁਤ ਮਸ਼ਹੂਰ ਸੀ। ਸੋ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦਿੱਤੇ। ਗੁਰੂ ਨਾਨਕ ਦੇਵ ਜੀ ਨੇ ਸਤ ਬਚਨ ਕਹਿ ਕੇ 20 ਰੁਪਏ ਲਏ। ਨਾਲ ਭਾਈ ਮਰਦਾਨੇ ਜੀ ਨੂੰ ਲਿਆ। ਨਨਕਾਣਾ ਸਾਹਿਬ ਤੋਂ 38-40 ਕਿਲੋਮੀਟਰ ਸਫ਼ਰ ਦੂਰ। ਗੁਰੂ ਨਾਨਕ ਦੇਵ ਜੀ ਜਦੋਂ ਇੱਥੇ ਪਹੁੰਚਦੇ ਨੇ, ਇਹ ਜਗ੍ਹਾ ਇੱਕ ਵੀਰਾਨ ਜਗ੍ਹਾ ਸੀ, ਜੰਗਲ ਸੀ ਉਸ ਟਾਈਮ। ਇਹ ਮਿੱਟੀ ਦਾ ਇੱਕ ਟਿੱਬਾ ਬਣਿਆ ਸੀ। ਅਜੇ ਵੀ ਉਸੇ ਟਿੱਬੇ ਦੇ ਉੱਪਰ ਹੀ ਗੁਰੂ ਘਰ ਬਣਿਆ ਹੈ। ਗੁਰੂ ਨਾਨਕ ਦੇਵ ਜੀ ਜਦੋਂ ਇੱਥੇ ਪਹੁੰਚਦੇ ਨੇ ਤੇ ਇਹ ਜਿਹੜਾ ਵਣ ਦਾ ਰੁੱਖ ਹੈ, ਇਸੇ ਰੁੱਖ ਦੇ ਥੱਲੇ ਉਸ ਟਾਈਮ ਕੁਝ ਸੰਤ ਸਾਧੂ ਲੋਕ ਬੈਠੇ ਸੀ ਜਿਹੜੇ ਕਿ ਰੱਬ ਦੀ ਬੰਦਗੀ 'ਚ ਜੁੜੇ ਸਨ। ਸਤਿਗੁਰੂ ਨਾਨਕ ਦੇਵ ਜੀ ਨੇ ਜਦੋਂ ਉਹਨਾਂ ਨੂੰ ਵੇਖਿਆ, ਕਹਿਣ ਲੱਗੇ ਮਰਦਾਨਿਆਂ, ਇੱਥੇ ਕੁਝ ਲੋਕ ਬੰਦਗੀ 'ਚ ਜੁੜੇ ਹਨ, ਅੱਜ ਅਸੀਂ ਵੀ ਸਫ਼ਰ ਦੇ ਥੱਕੇ ਹੋਏ ਹਾਂ, ਉਹਨਾਂ ਦੇ ਨਾਲ ਬੈਠ ਕੇ ਨਾਮ ਸਿਮਰਨ ਕਰਦੇ ਹਾਂ 10-15 ਮਿੰਟ। ਉਸ ਤੋਂ ਬਾਅਦ ਆਪਾਂ ਚੱਲਾਂਗੇ ਆਰਾਮ ਨਾਲ ਮੰਡੀ। ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ ਦੋਨੇ ਜਣੇ ਆ ਕੇ ਉਹਨਾਂ ਸੰਤ ਸਾਧੂਆਂ ਦੇ ਨਾਲ ਬੈਠ ਕੇ ਨਾਮ ਸਿਮਰਨ ਕੀਤਾ। ਪਤਾ ਚੱਲਿਆ ਉਹਨਾਂ ਸੰਤਾਂ ਕੋਲ ਕਿ ਇਹ ਕਾਫੀ ਦਿਨਾਂ ਦੇ ਭੁੱਖੇ ਪਿਆਸੇ ਹੀ ਬੈਠੇ ਨੇ, ਇਹਨਾਂ ਕੋਲੋਂ ਖਾਣ ਪੀਣ ਦੀਆਂ ਵਸਤੂਆਂ ਨਹੀਂ ਹੈ, ਇਹਨਾਂ ਦੇ ਪੁਸ਼ਾਕਾਂ ਵੀ ਪਾਟੇ ਨੇ। ਸੋ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਜੀ ਨੂੰ ਉਹ 20 ਰੁਪਏ ਜਿਹੜੇ ਲੈ ਕੇ ਆਏ ਸਨ, ਉਹੀ ਪੈਸੇ ਦਿੱਤੇ ਕਿ ਮਰਦਾਨਿਆਂ ਤੁਸੀਂ ਇੱਥੋਂ ਮੰਡੀ ਚਲੇ ਜਾਓ, ਇਹਨਾਂ ਵਾਸਤੇ ਸਾਰਿਆਂ ਵਾਸਤੇ ਪੁਸ਼ਾਕਾਂ ਤੇ ਨਾਲੇ ਰਾਸ਼ਨ ਖਰੀਦ ਕੇ ਲਿਆਓ, ਆਪਾਂ ਇਹਨਾਂ ਨੂੰ ਲੰਗਰ ਇੱਥੇ ਤਿਆਰ ਕਰਵਾ ਕੇ ਛਕਾਂਗੇ। ਗੁਰੂ ਨਾਨਕ ਦੇਵ ਜੀ ਨੇ ਇਸੇ ਤਰ੍ਹਾਂ ਹੀ ਉਹਨਾਂ ਨੂੰ ਪੁਸ਼ਾਕਾਂ ਨਵੀਆਂ ਤੇ ਨਾਲ ਲੰਗਰ ਤਿਆਰ ਕਰਵਾ ਕੇ ਲੰਗਰ ਛਕਾਇਆ। ਨਾਲ ਉਹਨਾਂ ਨੂੰ ਉਪਦੇਸ਼ ਦਿੱਤੀ ਕਿ ਸੰਤੋ ਅੱਜ ਤੋਂ ਬਾਅਦ ਨਾਲ ਦੇ ਨਾਲ ਆਪਣੀ ਮਿਹਨਤ ਕਰੋ, ਕਿਰਤ ਕਰਕੇ ਖਾਓ, ਬੈਠਣ ਨਾਲ ਕੁਝ ਨਹੀਂ ਹੋ ਸਕਦਾ। ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਹਰ ਮਨੁੱਖ ਨੂੰ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਸੋ ਗੁਰੂ ਨਾਨਕ ਦੇਵ ਜੀ ਜਦੋਂ ਇੱਥੇ ਉਹ ਜਿਹੜੇ ਪੈਸੇ ਬਚ ਗਏ, ਜਿੱਥੇ ਹੀ ਲੋੜਵੰਦ ਨਜ਼ਰ ਆਇਆ, ਉਹਨਾਂ ਲੋੜਵੰਦਾਂ 'ਚੋਂ ਸਾਰੇ ਪੈਸੇ ਵੰਡੇ। ਇਸ ਸ਼ਹਿਰ ਦਾ ਪਾਣੀ ਖਾਰਾ ਸੀ, ਬਾਹਰ ਦਾ ਨਾ ਆਲੇ ਦੁਆਲੇ ਪਾਣੀ, ਜਿਹੜੇ ਇੱਥੇ ਪਿੰਡ ਵਾਸੀ ਰਹਿੰਦੇ ਸਨ ਉਹਨਾਂ ਵਾਸਤੇ ਨਾ ਪਾਣੀ ਪੀਣ ਦਾ ਨਹੀਂ ਸੀ। ਸੋ ਗੁਰੂ ਘਰ ਦੇ ਬੈਕ ਸਾਈਡ ਤੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ, ਇੱਕ ਪੁਰਾਤਨ ਖੂਹ ਹੈ ਉਸ ਦੌਰ ਦਾ। ਤੋ ਸੋ ਗੁਰੂ ਨਾਨਕ ਦੇਵ ਜੀ ਨੇ ਜਦੋਂ ਇੱਥੇ ਲੰਗਰ ਚੱਲ ਰਹੇ ਸਨ, ਇੱਥੇ ਆਪਣੇ ਲੋੜਵੰਦਾਂ ਦੀ ਸੇਵਾ ਹੋਣ ਸੀ, ਕਾਫੀ ਜਿਹੜੇ ਸਮਝਦਾਰ ਸੀ ਉਹ ਬਾਬਾ ਜੀ ਕੋਲ ਫਰਿਆਦ ਲੈ ਕੇ ਆਏ ਸਨ। ਬਾਬਾ ਜੀ ਨੂੰ ਕਹਿਣ ਲੱਗੇ ਗੁਰੂ ਸਾਹਿਬ ਇੱਥੇ ਪਾਣੀ ਨਹੀਂ ਹੈ ਪੀਣ ਵਾਲਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਪਿੱਛੇ ਖੂਹ ਹੈ, ਇੱਥੋਂ ਇਸਤੇਮਾਲ ਕਰੋ ਪਾਣੀ। ਖੂਹ 'ਚ ਸਾਰੇ ਜਿੰਨੇ ਵੀ ਪਿੰਡ ਵਾਸੀ ਸਨ ਇੱਥੋਂ ਹੀ ਇਸਤੇਮਾਲ ਕਰਦੇ ਸਨ। ਗੁਰੂ ਨਾਨਕ ਦੇਵ ਜੀ ਦਾ ਮਿਹਰ ਸਦਕਾ ਉਹ ਅੱਜ ਵੀ ਅੰਮ੍ਰਿਤ ਜਲ ਉਹ ਖੂਹ 'ਚ ਖੜਾ ਹੈ, ਮੋਟਰ ਦੇ ਜ਼ਰੀਏ ਬਾਹਰ ਆ ਰਹੇ ਸੰਗਤਾਂ ਲੈ ਕੇ ਜਾਂਦੀਆਂ ਨੇ। ਗੁਰੂ ਸਾਹਿਬ ਦੀ ਮਿਹਰ ਸਦਕਾ ਜ਼ਮੀਨ ਦੇ ਬਰਾਬਰ ਹੈ ਖੂਹ, ਤੇ ਦੇਖੋ ਅੱਜ ਆਪਾਂ ਉੱਥੇ ਜਲ ਆ ਰਿਹਾ। ਸੋ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਹਨਾਂ ਨੂੰ ਉਪਦੇਸ਼ ਦੇ ਕੇ ਪੈਸੇ ਸਾਰੇ ਹੀ ਇੱਥੇ ਲੋੜਵੰਦਾਂ 'ਚ ਵੰਡ ਕੇ ਨਨਕਾਣਾ ਸਾਹਿਬ ਜੀ ਦੇ ਲੌਟੇ। ਤੇ ਨਨਕਾਣਾ ਸਾਹਿਬ ਇੱਕ ਸਥਾਨ ਹੈ ਗੁਰਦੁਆਰਾ ਸ੍ਰੀ ਤੰਬੂ ਸਾਹਿਬ, ਆਪ ਜੀ ਦਰਸ਼ਨ ਕਰਕੇ ਆਏ ਹੋਗੇ ਜਾਂ ਹੁਣ ਜਾਓਗੇ ਤੇ ਕਰੋਗੇ ਜਾ ਕੇ। ਉੱਥੇ ਇੱਕ ਇਤਿਹਾਸੀ ਰੁੱਖ ਹੈ, ਉੱਥੇ ਵੀ ਗੁਰੂ ਘਰ ਬਣਿਆ ਹੈ। ਉਸੇ ਰੁੱਖ ਦੇ ਥੱਲੇ ਜਾ ਕੇ ਸਤਿਗੁਰੂ ਪਾਤਸ਼ਾਹ ਜਾ ਕੇ ਬੈਠ ਗਏ ਸਨ। ਕਹਿਣ ਲੱਗੇ ਮਰਦਾਨਿਆਂ ਹੁਣ ਤੁਸੀਂ ਘਰ ਜਾਓ, ਮੈਂ ਇੱਥੇ ਬੈਠ ਕੇ ਨਾਮ ਸਿਮਰਨ ਕਰਦਾ ਹਾਂ। ਜਦੋਂ ਭਾਈ ਮਰਦਾਨਾ ਜੀ ਆਪਣੇ ਘਰ ਚਲੇ ਗਏ ਨੇ, ਥੋੜੇ ਚਿਰ ਬਾਅਦ ਪਿਤਾ ਮਹਿਤਾ ਕਾਲੂ ਜੀ ਨੂੰ ਪਤਾ ਚੱਲਿਆ ਕਿ ਮਰਦਾਨਾ ਜੀ ਤਾਂ ਆ ਗਿਆ, ਵੀ ਨਾਨਕ ਜੀ ਨਹੀਂ ਆਇਆ ਹਲੇ ਤੱਕ। ਪਤਾ ਕਰਨ ਵਾਸਤੇ ਫੌਰੀ ਚਲੇ ਗਏ ਨੇ ਖੁਦ ਕਿ ਮਰਦਾਨਿਆਂ ਨਾਨਕ ਜੀ ਕਿੱਥੇ ਨੇ, ਤੁਸੀਂ ਤਾਂ ਉਹਨਾਂ ਦੇ ਨਾਲ ਗਏ ਸੋ ਅੱਜ ਮੰਡੀ ਗਏ ਸੋ, ਮੇਰਾ ਪੁੱਤਰ ਉੱਥੋਂ ਕੀ ਖਰੀਦ ਕੇ ਆਇਆ, ਕੀ ਵਪਾਰ ਸੌਦਾ ਕਰਕੇ ਆਇਆ ਹੈ। ਭਾਈ ਮਰਦਾਨੇ ਜੀ ਨੇ ਬੜੇ ਹੀ ਅਦਬ ਦੇ ਨਾਲ ਦੱਸਿਆ ਕਿ ਮਹਿਤਾ ਜੀ ਆਪ ਜੀ ਦਾ ਬੇਟਾ ਅੱਜ ਕੋਈ ਵੀ ਕੰਮ ਨਹੀਂ ਕਰਕੇ ਆਇਆ। ਉਹ ਜਿਹੜੇ ਤੁਸੀਂ ਪੈਸੇ ਦਿੱਤੇ ਸੀ, ਜਦੋਂ ਅਸੀਂ ਇੱਥੋਂ ਚਲੇ ਗਏ ਮੰਡੀ ਚੂੜਕਾਣੇ, ਉੱਥੇ ਜੰਗਲਾਂ ਦੇ ਵਿੱਚ ਕੁਝ ਸੰਤ ਸਾਧੂ ਲੋਕ ਬੈਠੇ ਸੀ, ਰੱਬ ਦੀ ਬੰਦਗੀ 'ਚ ਜੁੜੇ ਸਨ। ਉਹਨਾਂ ਨੂੰ ਲੰਗਰ ਪ੍ਰਸ਼ਾਦਾ 'ਚ ਖਾ ਕੇ ਆਏ ਨੇ, ਉਹਨਾਂ ਨੂੰ ਪੁਸ਼ਾਕਾਂ ਲੈ ਕੇ ਦਿੱਤੀਆਂ, ਉੱਥੇ ਲੋੜਵੰਦਾਂ 'ਚੋਂ ਪੈਸੇ ਸਾਰੇ ਵੰਡ ਕੇ ਆ ਗਏ। ਪਿਤਾ ਜੀ ਇਹ ਗੱਲ ਸੁਣ ਕੇ ਗੁੱਸੇ 'ਚ ਆ ਗਏ ਨੇ ਕਿ ਨਾਨਕ ਜੀ ਨੂੰ ਇੰਨੀ ਦੂਰ ਭੇਜਿਆ ਕੰਮ ਵਾਸਤੇ, ਸੋ ਅੱਜ ਉਹ ਕੰਮ ਵੀ ਨਹੀਂ ਕਰਕੇ ਆਏ ਨੇ, ਉਹ ਪੈਸੇ ਵੀ ਉੱਥੇ ਖਰਚ ਕਰਕੇ ਆਏ ਨੇ। ਮਰਦਾਨਿਆਂ ਨਾਨਕ ਜੀ ਹੁਣ ਇਸ ਟਾਈਮ ਕਿੱਥੇ ਨੇ? ਭਾਈ ਮਰਦਾਨੇ ਜੀ ਨੇ ਦੱਸਿਆ ਮਹਿਤਾ ਜੀ ਨਾਨਕ ਜੀ ਰਸਤੇ ਦੇ ਨਾਲ ਇੱਕ ਰੁੱਖ ਹੈ, ਉੱਥੇ ਹੀ ਬੈਠੇ ਨੇ। ਜਦੋਂ ਪਿਤਾ ਮਹਿਤਾ ਕਾਲੂ ਜੀ ਬੜੇ ਗੁੱਸੇ ਦੇ ਨਾਲ ਚਲੇ ਗਏ ਨੇ, ਦੇਖਿਆ
ਅਕਾਲ ਪੁਰਖ ਖੁਦ ਬੈਠੇ ਨੇ ਉਸੇ ਰੁੱਖ ਦੇ ਥੱਲੇ ਨਾਮ ਸਿਮਰਨ ਕਰ ਰਹੇ ਹਨ। ਜਾ ਕੇ ਆਵਾਜ਼ ਦਿੱਤੀ ਕਿ ਪੁੱਤਰ ਕਰ ਨਹੀਂ ਆਏ। ਮਰਦਾਨਾ ਤਾਂ ਕਾਫੀ ਚਿਰ ਦਾ ਆ ਗਿਆ ਹੈ। ਪਤਾ ਕਰਨ ਲੱਗੇ ਫਿਰ ਆਪਣੇ ਪੁੱਤਰ ਕੋਲੋਂ ਕਿ ਪੁੱਤਰ ਅੱਜ ਮੰਡੀ ਗਏ ਸੋ ਤੂੰ ਕੀ ਖਰੀਦ ਕੇ ਆਏ ਹੋ। ਗੁਰੂ ਨਾਨਕ ਦੇਵ ਜੀ ਨੇ ਉੱਠ ਕੇ ਬੜੇ ਹੀ ਪਿਆਰ ਔਰ ਸਤਿਕਾਰ ਦੇ ਨਾਲ ਦੱਸਿਆ ਕਿ ਪਿਤਾ ਜੀ ਮੈਂ ਅੱਜ ਇੱਕ ਖਰਾ ਸੌਦਾ ਕਰਕੇ ਆਇਆ। ਜਿਸ ਤਰ੍ਹਾਂ ਆਪਾਂ ਖਰਾ ਸੌਦਾ ਪੰਜਾਬੀ 'ਚ ਕਹਿੰਦੇ ਪ੍ਰਾਫਿਟ ਵਾਲਾ। ਪਿਤਾ ਜੀ ਅੱਜ ਮੈਂ ਇੱਕ ਸੱਚਾ ਸੌਦਾ ਕਰਕੇ ਆਇਆ। ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਫਿਰ ਕਹਿਣ ਲੱਗੇ ਕਿ ਪੁੱਤਰ ਮੈਨੂੰ ਤਾਂ ਮਰਦਾਨੇ ਜੀ ਨੇ ਦੱਸਿਆ ਕਿ ਅੱਜ ਤੁਸੀਂ ਕੋਈ ਵੀ ਕੰਮ ਨਹੀਂ ਕਰਕੇ ਆਏ ਹੋ। ਗੁਰੂ ਨਾਨਕ ਦੇਵ ਜੀ ਨੇ ਫਿਰ ਬੜੇ ਹੀ ਪਿਆਰ ਔਰ ਸਤਿਕਾਰ ਦੇ ਨਾਲ ਦੱਸਿਆ ਕਿ ਪਿਤਾ ਜੀ ਜਦੋਂ ਮੈਂ ਅੱਜ ਮੰਡੀ ਚੋੜ ਕਾਣ ਗਿਆ ਹਾਂ ਉੱਥੇ ਜੰਗਲਾਂ ਦੇ ਵਿੱਚ ਕੁਝ ਸੰਤ ਸਾਧੂ ਲੋਕ ਬੈਠੇ ਸੀ, ਰੱਬ ਦੀ ਬੰਦਗੀ 'ਚ ਜੁੜੇ ਸਨ। ਕਾਫੀ ਦਿਨਾਂ ਦੇ ਭੁੱਖੇ ਪਿਆਸੇ ਹੀ ਰੱਬ ਦੀ ਬੰਦਗੀ ਕਰ ਰਹੇ ਸਨ। ਸੋ ਉਹਨਾਂ ਦੇ ਪੁਸ਼ਾਕਾਂ ਵੀ ਪਾਟੇ ਸਨ, ਉਹਨਾਂ ਕੋਲ ਖਾਣ ਪੀਣ ਦੀਆਂ ਵਸਤੂਆਂ ਨਹੀਂ ਸਨ। ਸੋ ਮੈਂ ਉਹਨਾਂ ਨੂੰ ਲੰਗਰ ਪ੍ਰਸ਼ਾਦਾ 'ਚ ਖਾ ਕੇ ਉਹਨਾਂ ਦੀ ਸੇਵਾ ਕਰਕੇ ਆਇਆ। ਉਸ ਇਲਾਕੇ ਦੇ ਵਿੱਚ ਕਾਫੀ ਲੋੜਵੰਦ ਸੀ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਕੇ ਆਏ। ਜਦੋਂ ਆਪਾਂ ਰੱਬ ਦੇ ਨਾਂ 'ਤੇ ਕੋਈ ਵੀ ਕੰਮ ਕਰੀਏ ਉਸੇ ਕੰਮ ਦੇ ਵਿੱਚ ਵਾਧਾ ਹੀ ਵਾਧਾ ਹੈ, ਘਾਟਾ ਨਹੀਂ। ਸੋ ਗੁਰੂ ਨਾਨਕ ਦੇਵ ਜੀ ਨੇ ਐਸੀ ਰਚਨਾ ਰਚੀ, ਉਹ ਇੱਥੋਂ 20 ਰੁਪਏ ਦਾ ਲੰਗਰ ਚਲਾਇਆ। ਅੱਜ ਪੂਰੇ ਦੇਸ਼ ਵਿਦੇਸ਼ ਪ੍ਰਦੇਸ਼ਾਂ ਦੇ ਵਿੱਚ 20 ਰੁਪਏ ਦਾ ਲੰਗਰ ਚੱਲਿਆ। ਗੁਰੂ ਸਾਹਿਬ ਦੀ ਮਿਹਰ ਸਦਕਾ ਇਸੇ ਤਰ੍ਹਾਂ ਚੱਲਦਾ ਰਹੇਗਾ। ਉਹ 20 ਰੁਪਏ ਪਏ ਨੇ ਗੁਰੂ ਸਾਹਿਬ ਦੇ, 20 ਰੁਪਏ ਦਾ ਵਿਆਜ ਵੱਧਦਾ ਜਾ ਰਿਹਾ ਗੁਰੂ ਸਾਹਿਬ ਦੀ ਮਿਹਰ ਸਦਕਾ। ਸਾਹਿਬ ਜੀ ਨੂੰ ਉਸੇ ਰੁੱਖ ਦੇ ਵੀ ਦਰਸ਼ਨ ਕਰਾਵਾਂਗੇ, ਉਸ ਪੁਰਾਤਨ ਖੂਹ ਹੈ ਉਹ ਵੀ ਦਰਸ਼ਨ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अच्छा बेटी लंगर प्रसाद चुकोगे, चाय पियोगे, चाय चुकोगे। अमरजीत पुरातन इतिहासी गुरु नानक देव जी ने उत्थे ही उन्होंने संत साधुओं को बिठा के लंगर प्रसादा चखाया सी। गुरु नानक देव जी आप ही इसे रुख के थले आके बैठे सन। सो उही साडा इतिहासी रुख है, वन का रुख। सो इधर आ जाओ, नाल दे नाल मैं दर्शन करावां। डेरी से ਜਿਹੜਾ ਆਪਣਾ ਸਾਡਾ ਇਤਿਹਾਸੀ ਹੈ ਪੁਰਾਣਾ ਰੁੱਖ ਹੈ, ਵਣ ਦਾ ਰੁੱਖ। ਇੱਧਰ ਸਰੋਵਰ ਸਾਹਿਬ ਨੇ ਉਹਦੇ ਵੀ ਆਪਾਂ ਇੱਥੇ ਖੜੇ ਹੋ ਕੇ ਦਰਸ਼ਨ ਕਰਾਂਗੇ। ਆਹ ਸਰੋਵਰ ਸਾਹਿਬ ਜਲ ਇਹਦਾ ਕਰਦੇ ਨੇ ਅਪ੍ਰੈਲ ਦੇ ਵਿੱਚ ਜਿਵੇਂ ਸੰਗਤਾਂ ਦੇ ਜਾਂ ਪ੍ਰਕਾਸ਼ ਦਿਹਾੜੇ ਦੇ ਵਿੱਚ ਇਹ ਜੋ ਕਰਦੇ ਅੱਗੇ ਤੇ ਸੰਗਤ ਨਹੀਂ ਹੁੰਦੀ। ਸਾਹਮਣੇ ਨੰਗਰ ਹਾਲ ਨਜ਼ਰ ਆ ਰਿਹਾ ਤੁਹਾਨੂੰ, ਠੀਕ ਹੈ। ਇੱਥੇ ਆਪਣਾ ਨਵੰਬਰ 'ਚ ਜਾਂ ਅਪ੍ਰੈਲ ਦੇ ਵਿੱਚ ਸੰਗਤ ਬਹੁਤ ਆਉਂਦੀ, ਜੱਥੇ ਆਉਂਦੇ ਨੇ, ਲੰਗਰ ਪ੍ਰਸ਼ਾਦ ਆਉਂਦੇ। ਇਹ ਬਾਗ ਜਿਹੜੇ ਨੇ ਗੁਰੂ ਘਰ ਦੇ ਅੰਦਰ ਹੀ ਨੇ, ਉਹ ਗੁਰੂ ਘਰ ਦਾ ਪ੍ਰਸ਼ਾਦ ਹੀ ਹੈ। ਸਾਰੇ ਕੋਈ ਠੇਕੇ ਤੇ ਨਹੀਂ ਮਿਲਦਾ, ਸਾਰੇ ਜਿਹੜੀ ਸੰਗਤ ਆਉਂਦੀ ਲੈ ਜਾਂਦੇ। ਪਾਕਿਸਤਾਨ ਦੇ ਵਿੱਚ ਜਿੰਨੇ ਵੀ ਗੁਰਧਾਮ ਬਣੇ ਹਨ ਸਾਰੇ ਪੁਰਾਤਨ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ। ਕੋਈ ਬਿਲਡਿੰਗ ਸਾਡੀ ਪੁਰਾਤਨ ਹੀ ਹੈ, ਉਸ ਨੂੰ ਰੈਨੋਵੇਟ ਕਰਾਇਆ। ਇਤਿਹਾਸ ਜਿਹੜਾ ਸਾਡਾ ਦੋਨੇ ਬੁੱਗੇ ਇੱਧਰ ਤੇ ਇੱਧਰ ਹੈ। ਤੇ ਜਿਵੇਂ ਤੁਹਾਨੂੰ ਖੂਹ ਦਾ ਦੱਸਿਆ ਸੀ, ਆਹ ਖੂਹ ਵਹੀ ਹੈ ਪੁਰਾਤਨ ਸਾਡਾ ਇਤਿਹਾਸਿਕ ਖੂਹ ਹੈ। ਇੱਥੋਂ ਅੰਮ੍ਰਿਤ ਛਕਦੇ ਹਾਂ ਜੀ, ਇਹ ਤੋਂ ਮੋਟਰ ਦੇ ਜ਼ਰੀਏ ਅੰਮ੍ਰਿਤ ਬਾਹਰ ਲੈ ਕੇ ਆਉਂਦੇ ਹਾਂ। ਇਹ ਤੋਂ ਦਰਸ਼ਨ ਕਰ ਲਓ ਤੁਸੀਂ। ਅੱਛਾ, ਪਾਣੀ ਲੈਵਲ ਉਦੋਂ ਇੱਦਾਂ ਹੀ। ਹਾਂਜੀ ਇਹ ਨਾ ਮੋਟਰ ਹੁਣ ਚੱਲ ਪਏਗੀ ਸਾਡੀ, ਮੋਟਰ ਦੇ ਜ਼ਰੀਏ ਇੱਥੋਂ ਆ ਰਿਹਾ। ਤੇ ਆਪਣਾ ਆਮ ਦਿਨਾਂ ਦੇ ਵਿੱਚ ਸੰਗਤਾਂ ਵਾਸਤੇ ਕਿਸੇ ਵੀ ਲੰਗਰ ਪ੍ਰਸ਼ਾਦਾ ਤਿਆਰ ਹੋਇਆ। ਜਦੋਂ ਨਵੰਬਰ ਹੁੰਦਾ ਫਿਰ ਉੱਥੇ ਥੱਲੇ ਜਿਹੜਾ ਤੁਹਾਨੂੰ ਦਰਸ਼ਨ ਕਰਾਇਆ ਸੀ ਲੰਗਰ ਹਾਲ ਦੇ ਉੱਥੇ ਬਣਦਾ। ਆਮ ਦਿਨਾਂ ਦੇ ਵਿੱਚ ਜਿਹੜੀ ਸੰਗਤ ਆਉਂਦੀ ਉਹਨਾਂ